ਡੈਪੂਟੇਸ਼ਨ ਦੇ ਮਾਮਲੇ ਦੇ ਵਿੱਚ ਕੋਲੰਬੀਆ ਦੇ ਜਿਹੜੇ ਸਟੂਡੈਂਟ ਪ੍ਰੋਟੈਸਟਰਸ ਆ ਉਹਨਾਂ ਦੇ ਦੁਆਰਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਲਾਸੂਟ ਫਾਈਲ ਕੀਤਾ ਗਿਆ ਵੀ ਡਿਪੋਰਟ ਕਰਨੋਂ ਇਸ ਚੀਜ਼ ਨੂੰ ਰੋਕਿਆ ਜਾਵੇ। ਕਹਿੰਦੇ ਵੀ ਉਹ ਯੂਐਸ ਦੇ ਵਿੱਚ ਮੂਵ ਹੋਇਆ ਸੀ। ਇਹ ਕੋਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਯਨਸੀਓ ਚੰਗ 21 ਸਾਲਾਂ ਦਾ, ਇਹ ਹੁਣ ਪਰਮਾਨੈਂਟ ਲੀਗਲ ਯੂਐਸ ਰੈਜ਼ੀਡੈਂਟ ਆ। ਸਾਊਥ ਕੋਰੀਆ ਤੋਂ ਇੱਥੇ ਜਿਹੜਾ ਉਹ ਆਇਆ ਸੀ, 7 ਸਾਲ ਦਾ ਸੀਗਾ। ਤੇ ਕਹਿੰਦੇ ਵੀ ਹੁਣ ਉਹ ਕਥਿਤ ਤੌਰ ਤੇ ਇਹ ਕਹਿ ਰਿਹਾ ਵੀ ਜਿਹੜੇ ਇਮੀਗ੍ਰੇਸ਼ਨ ਦੇ ਅਧਿਕਾਰੀ ਆ ਉਹਨਾਂ ਨੇ ਇਸ ਦੇ ਉਲਟ ਗ੍ਰੀਨ ਕਾਰਡ ਹੋਲਡਰ ਆ, ਕਹਿਣ ਦਾ ਮਤਲਬ ਵੀ ਉਸ ਦੇ ਉਲਟ ਸਰਚ ਵਾਰੰਟ ਜਿਹੜੇ ਆ ਉਹ ਕੋਲੰਬੀਆ ਫੈਸਿਲਿਟੀਜ਼ ਦੇ ਉੱਤੇ ਜਿਹੜੇ ਇਹਨਾਂ ਨੇ ਐਗਜ਼ੀਕਿਊਟ ਕੀਤੇ ਹੈਗੇ ਆ, ਜਿੱਥੇ ਡੋਰਮੈਟਰੀ ਦੇ ਵਿੱਚ ਰਹਿੰਦਾ ਰਿਹਾ ਆ। ਸੋ ਕਹਿੰਦੇ ਵੀ ਲਾਸੂਟ ਦੇ ਵਿੱਚ ਹੁਣ ਇਹ ਮੰਗ ਕੀਤੀ ਜਾ ਰਹੀ ਹੈ ਵੀ ਇਸ ਬੀਬੀ ਦੀ ਜਿਹੜੀ ਡਿਟੈਂਸ਼ਨ ਤੇ ਡੈਪੋਟੇਸ਼ਨ ਆ ਉਸ ਨੂੰ ਰੋਕਿਆ ਜਾਵੇ। ਫਸਟ ਅਮੈਂਡਮੈਂਟ ਦਾ ਜਿਹੜਾ ਦੁਹਾਈ ਆ ਉਹ ਪਾਈ ਗਈ ਆ ਤੇ ਨਾਲ ਜਿਹੜੇ ਹੋਰ ਸੰਵਿਧਾਨਿਕ ਅਧਿਕਾਰ ਆ ਉਹਨਾਂ ਦਾ ਹਵਾਲਾ ਦਿੱਤਾ ਗਿਆ ਆ। ਕਹਿੰਦੇ ਵੀ ਇਹ ਹੁਣ ਉਸ ਟਾਈਮ ਦੇ ਉੱਤੇ ਮਾਮਲਾ ਇਸ ਲਈ ਜ਼ਿਆਦਾ ਹੋਰ ਤੂਲ ਫੜ ਰਿਹਾ ਆ ਵੀ ਜਿਹੜਾ ਮਹਿਮੂਦ ਖਲੀਲ ਸੀਗਾ, ਜਿਸ ਨੂੰ ਕੋਲੰਬੀਆ ਦੇ ਐਡਮਿਨਿਸਟ੍ਰੇਸ਼ਨ ਨੇ ਵੀ ਉਹਦੀ ਡਿਟੈਂਸ਼ਨ ਹੋਣ ਦਿੱਤੀ ਸੀਗਾ। ਇਹ ਇੱਕ ਪ੍ਰੋਮੀਨੈਂਟ ਪ੍ਰੋ ਪੈਲਸਟੀਨ ਐਕਟਿਵਿਸਟ ਸੀਗਾ ਤੇ ਇਹਨੇ ਯੂਨੀਵਰਸਿਟੀ ਅਧਿਕਾਰੀ ਤੇ ਸਟੂਡੈਂਟ ਪ੍ਰੋਟੈਸਟਰ ਦੇ ਦਰਮਿਆਨ ਸਮਝੌਤਾ ਨੈਗੋਸ਼ੀਏਟ ਕਰਨ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਸੀਗੀ। ਹੁਣ ਜਿਹੜਾ ਯਨਸੀਓ ਚੰਗ ਹੈਗੀ ਆ ਉਹਦੇ ਲਾਇਰਸ ਕਹਿੰਦੇ ਆ ਵੀ ਇਹਨੇ ਕੈਂਪਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਸੀਗਾ ਇਜ਼ਰਾਈਲ ਦੀ ਵਾਰ ਜਿਹੜੀ ਗਾਜ਼ਾ ਦੇ ਉਲਟ ਚੱਲ ਰਹੀ ਆ ਉਸ ਨੂੰ ਲੈ ਕੇ, ਪਰ ਉਹਨੇ ਕੋਈ ਪ੍ਰੈਸ ਨੂੰ ਸਟੇਟਮੈਂਟ ਨਹੀਂ ਦਿੱਤੀ, ਨਾ ਹੀ ਕੋਈ ਉਹਨੇ ਹਾਈ ਪ੍ਰੋਫਾਈਲ ਰੋਲ ਜਿਹੜਾ ਖਲੀਲ ਵਾਂਗੂ ਕੀਤਾ ਸੀਗਾ। ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਦਾਅਵਾ ਕਰਦੀ ਆ ਵੀ ਇਹ ਜਿਹੜੀ ਯਨਸੀਓ ਚੰਗ ਆ ਇਹਨੇ ਕੰਸਰਨਿੰਗ ਕੰਡਕਟ ਕੀਤਾ ਹੈਗਾ ਆ। ਸੋ ਕਹਿੰਦੇ ਵੀ ਬਰਨਾਰਡ ਕਾਲਜ ਡੈਮੋਨਸਟ੍ਰੇਸ਼ਨ ਦੇ ਵਿੱਚ ਇਸ ਦੀ ਇੱਕ ਵਾਰੀ ਗ੍ਰਿਫਤਾਰੀ ਵੀ ਹੋਈ ਸੀ ਜਦ ਪ੍ਰੋ ਪੈਲਸਟੀਨੀਅਨ ਪ੍ਰੋਟੈਸਟ ਦੇ ਵਿੱਚ ਸਟੂਡੈਂਟਸ ਨੂੰ ਯੂਨੀਵਰਸਿਟੀ ਦੇ ਵਿੱਚੋਂ ਕਾਲਜ ਚੋਂ ਬਾਹਰ ਕੱਢਿਆ ਗਿਆ ਸੀਗਾ। ਸੋ ਇਹ ਜਿਹੜਾ ਲਾਸੂਟ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਇਹ ਕਹਿ ਰਿਹਾ ਵੀ ਇਹਨਾਂ ਨੂੰ ਉਸਨੂੰ ਅਰੈਸਟ ਤੇ ਡਿਟੇਨ ਕਰਨ ਦੀ ਕੋਸ਼ਿਸ਼ 5 ਮਾਰਚ ਤੋਂ ਬਾਅਦ ਚ ਜਿਹੜੀ ਆ ਉਹ ਕੀਤੀ ਗਈ ਹੈਗੀ ਆ, ਜਿਹੜੇ ਇੱਕ ਸਿਟ ਇਨ ਪ੍ਰੋਟੈਸਟ ਦੇ ਵਿੱਚ ਇਸਨੇ ਹਿੱਸਾ ਜਿਹੜਾ ਉਹ ਲਿਆ ਸੀਗਾ। ਸੋ ਇਹ ਹੁਣ ਸਾਹਮਣੇ ਆ ਹਰਜੋਤ ਸਿੰਘ ਜੀ, ਇਹ ਗ੍ਰੀਨ ਕਾਰਡ ਹੋਲਡਰ ਸੀਗੀ ਪਰ ਫਿਰ ਵੀ ਇਸ ਦੇ ਬਾਵਜੂਦ ਸਿਰਫ ਪ੍ਰੋ ਪੈਲਸਟੀਨ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਨ ਦੇ ਮਾਮਲੇ ਦੇ ਵਿੱਚ ਇਸ ਦੇ ਦੁਆਲੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਡੇ ਪੱਧਰ ਦੇ ਉੱਤੇ ਲੱਗੀ ਆ ਵੀ ਇਹਨੂੰ ਫੜੀਏ, ਡਿਟੇਨ ਕਰੀਏ ਤੇ ਇਵੈਂਚੁਅਲੀ ਜਿਹੜਾ ਇਸ ਨੂੰ ਡਿਪੋਰਟ ਜਿਹੜਾ ਉਹ ਕੀਤਾ ਜਾ ਸਕੇ। ਸੇਮ ਜਿੱਦਾਂ ਗ੍ਰੀਨ ਕਾਰਡ ਹੋਲਡਰ ਕੋਲੰਬੀਆ ਯੂਨੀਵਰਸਿਟੀ ਦਾ ਜਿਹੜਾ ਖਲੀਲ ਸੀਗਾ ਉਸ ਨੂੰ ਕੀਤਾ ਆ। ਉਧਰ ਯੂਐਸ ਦੇ ਜਿਹੜੇ ਕਈ ਅਕੈਡਮਿਕ ਗਰੁੱਪਸ ਆ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਵੀ ਜਿਹੜੇ ਲਾਸੂਟ ਆ ਵਾਈਟ ਹਾਊਸ ਦੇ ਉਲਟ ਕਰ ਦਿੱਤਾ ਹੈ ਵੀ ਇਹ ਜਿਹੜੀਆਂ ਪਲਾਨਡ ਡੈਪੂਟੇਸ਼ਨਸ ਕੀਤੀਆਂ ਗਈਆਂ ਪ੍ਰੋ ਗਾਜ਼ਾ ਸਟੂਡੈਂਟਸ ਦੀਆਂ ਉਹਨਾਂ ਨੂੰ ਜਿਹੜਾ ਉਹ ਰੋਕਿਆ ਜਾਵੇ। ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਸ, ਮਿਡਲ ਈਸਟ ਸਟੱਡੀਜ਼ ਐਸੋਸੀਏਸ਼ਨ ਮੈਸਾ, ਇਹਨਾਂ ਨੇ ਕਹਿੰਦੇ ਵੀ ਯੂਐਸ ਫੈਡਰਲ ਕੋਰਟ ਬੋਸਟਨ ਦੇ ਵਿੱਚ ਅੱਜ ਇੱਕ ਲਾਸੂਟ ਆ ਉਹ ਜਿਹੜਾ ਉਹ ਦਰਜ ਕੀਤਾ ਆ। ਗ੍ਰੀਨ ਕਾਰਡ ਹੋਲਡਰ ਮਹਿਮੂਦ ਖਲੀਲ ਸੀਰੀਅਨ ਬੋਰਨ ਪੈਲਸਟੀਨੀਅਨ ਜਿਹੜਾ ਸਾਬਕਾ ਕੋਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਆ ਜਿੱਕੋ ਗ੍ਰੀਨ ਕਾਰਡ ਆ। ਇਸੇ ਤਰੀਕੇ ਨਾਲ ਬਦਰ ਖਾਨ ਸੂਰੀ ਜਿਹੜਾ ਇੰਡੀਅਨ ਪੋਸਟ ਡਾਕਟਰਲ ਸਟੂਡੈਂਟ ਆ ਜਾਰਜ ਟਾਊਨ ਯੂਨੀਵਰਸਿਟੀ ਦਾ, ਇਹਨਾਂ ਦੋਨਾਂ ਨੂੰ ਕੀਤਾ ਸੀ। ਤੇ ਯਨਸੀਓ ਚੰਗ ਦੀ ਜਿਹੜੀ ਆਪਾਂ ਗੱਲ ਕਰਕੇ ਹਟੇ ਆ ਵੀ ਇਹ ਪ੍ਰੋਟੈਸਟ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਜਿਹੜੀ ਸ਼ਾਮਲ ਸੀ, ਇਹਨਾਂ ਦੀ ਡੈਪੂਟੇਸ਼ਨ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਮਾਰਕੋ ਰੂਬੀਓ ਜੋ ਕਿ ਸੈਕਟਰੀ ਆਫ ਸਟੇਟ ਨੇ, ਕ੍ਰਿਸਟੀ ਨਿਯੋਮ ਜੋ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਨੇ, ਇਹਨਾਂ ਨੂੰ ਦੋਨਾਂ ਨੂੰ ਮੇਨ ਲੀਡ ਪਲੈਂਟਿਫ ਇਸ ਦੇ ਵਿੱਚ ਬਣਾਇਆ ਗਿਆ ਹੈਗਾ ਆ। ਬਿਲਕੁਲ, ਇਹ ਜੋ ਜਨਸੀਓ ਚੰਗ 21 ਸਾਲਾਂ ਦੀ ਹੈਗੀ ਆ, 7 ਸਾਲਾਂ ਦੀ ਸੀ ਜਦੋਂ ਸਾਊਥ ਕੋਰੀਆ ਤੋਂ ਇੱਥੇ ਆਈ ਸੀ ਤੇ ਇਸ ਟਾਈਮ ਆਈਵੀ ਲੀਗ ਟੌਪ ਦੀ ਯੂਨੀਵਰਸਿਟੀ ਦੇ ਵਿੱਚ ਉਹ ਪੜ੍ਹ ਰਹੀ ਆ। ਸਿਰਫ ਉਸਨੇ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਸੀ ਤੇ ਉਹਦੀ ਜਿਹੜੀ ਹੁਣ ਜਿਹੜੀ ਆ ਲੱਭਿਆ ਜਾ ਰਿਹਾ। ਮਹਿਮੂਦ ਖਲੀਲ ਇੱਕ ਹੋਰ ਯੂਨੀਵਰਸਿਟੀ ਦਾ ਸਟੂਡੈਂਟ ਸੀ। ਇਸ ਤੋਂ ਬਿਨਾਂ ਭਾਰਤੀ ਮੂਲ ਦੇ 2 ਹੋਰ ਸਟੂਡੈਂਟ ਸੀਗੇ। ਇੱਕ ਜਿਹੜੀ ਬੀਬੀ ਆ ਉਹ ਤਾਂ ਛੱਡ ਕੇ ਕੈਨੇਡਾ ਚਲੇ ਗਈ ਸੀ। ਕੋਲੰਬੀਆ ਦੀ ਇੰਟਰਨੈਸ਼ਨਲ ਸਟੂਡੈਂਟ ਰੰਜਾਨੀ ਸਿਰੀਨਿਵਾਸਨ, ਉਹਦਾ ਵੀਜ਼ਾ ਰਿਵੋਕ ਕੀਤਾ ਗਿਆ। ਸੋ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਜਿਹੜਾ ਵੀਜ਼ਾ ਆ ਉਹ ਰਿਵੋਕ ਕੀਤਾ ਜਾ ਰਿਹਾ ਹੈਗਾ। ਸੋ ਉਹੀ ਕੁਝ ਯੂਜ਼ ਕੀਤਾ ਜਾ ਰਿਹਾ ਜੋ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਕਹਿ ਰਹੇ ਆ ਵੀ ਜਿਹੜੇ ਇਹ
ਐਡਵਰਸਰੀ ਗਰੁੱਪ ਨੂੰ ਸਪੋਰਟ ਕਰਦੇ ਹੈਗੇ ਆ, ਆਪਾਂ ਉਹਨਾਂ ਦੇ ਵੀਜ਼ੇ ਰਿਵੋਕ ਕਰਾਂਗੇ। ਇਮੀਗ੍ਰੇਸ਼ਨ ਐਂਡ ਨੈਸ਼ਨਲ ਐਕਟ ਜਿਹਦੇ ਮੁਤਾਬਕ ਸਟੇਟ ਡਿਪਾਰਟਮੈਂਟ ਡਿਪੋਰਟ ਕਰ ਸਕਦਾ ਨਾਨ ਸਿਟੀਜ਼ਨਸ ਨੂੰ ਜੋ ਕਿ ਐਡਵਰਸੀਅਲ ਹੈਗੇ ਆ ਟੂ ਦਾ ਫੋਰਨ ਪਾਲਿਸੀ ਤੇ ਨੈਸ਼ਨਲ ਸਿਕਿਉਰਿਟੀ ਇੰਟਰਸਟ। ਹੁਣ ਇਹ ਦੇਖੋ ਵੀ ਇਹਦੀ ਟਾਈਮਿੰਗ ਕੀ ਹੈਗੀ ਆ। ਹੁਣ ਇਸ ਟਾਈਮ ਜੇ ਟਰੰਪ ਐਡਮਿਨਿਸਟ੍ਰੇਸ਼ਨ ਆ ਇਹ ਕਹਿ ਰਿਹਾ ਵੀ ਜੇ ਤੁਸੀਂ ਪੈਲਸਤੀਨੀਅਨ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਦੇ ਆ ਤੇ ਤੁਸੀਂ ਸਾਡੇ ਮੁਲਕ ਦੇ ਵੀ ਉਲਟ ਆ। ਪਰ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਸੀ ਉਸ ਟਾਈਮ ਦੇ ਉੱਤੇ ਰਸ਼ੀਆ ਵਾਲੇ ਜਿਹੜੇ ਸੀ ਰਸ਼ੀਆ ਦੇ ਇੰਨੇ ਅਗੇਂਸਟ ਸੀ ਤੇ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹਨੂੰ ਮੋਸਟ ਵਾਂਟਡ ਵੀ ਡਿਕਲੇਅਰ ਕੀਤਾ ਗਿਆ ਸੀ। ਸਾਰੀਆਂ ਉਹਦੇ ਤੇ ਸੈਂਕਸ਼ਨਸ ਵੀ ਲਾਈਆਂ ਗਈਆਂ ਸੀ। ਇਹਦਾ ਮਤਲਬ ਇਹ ਹੋਇਆ ਵੀ ਉਸ ਟਾਈਮ ਤੇ ਜਿਹੜਾ ਰਸ਼ੀਆ ਦੇ ਨਾਲ ਸੰਬੰਧਿਤ ਪ੍ਰੋਟੈਸਟ ਕਰਦਾ ਹੋਊਗਾ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਬਹੁਤ ਜਿਹੜੀ ਟੈਂਸ ਚੱਲ ਰਹੀ ਹੈਗੀ ਆ, ਖਾਸ ਕਰਕੇ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟਸ ਆ ਆਪਣੇ ਲੋਕਾਂ ਦੇ ਨਿਆਣੇ ਵੀ ਬਹੁਤ ਪੜ੍ਹਦੇ ਆ ਵੀ ਭਾਈ ਉਹਨਾਂ ਨੂੰ ਥੋੜਾ ਸਮਝਾ ਕੇ ਰੱਖੋ, ਸਿਟੀਜ਼ਨ ਹੈ ਨਹੀਂ ਤਾਂ ਕਿਸੇ ਤਰ੍ਹਾਂ ਦਾ ਜਿਹੜਾ ਪ੍ਰੋਟੈਸਟ ਕਰਦੇ ਆ ਗ੍ਰੀਨ ਕਾਰਡ ਹੋਲਡਰ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਜਿਹੜਾ ਆ ਉਹ ਤੁਹਾਡਾ ਰਿਵੋਕ ਕੀਤਾ ਜਾ ਸਕਦਾ ਹੈਗਾ। ਹੂੰ